दर्शकों ब्रेक तो बाद तुहाडा स्वागत है जी। डॉक्टर साहब साडी पहली ईमेल आई है सुखमन कौर जी दी। ਇਹ ਲਿਖਦੇ ਹਨ, ਪਿਛਲੇ ਦਿਨਾਂ ਤੋਂ ਮੈਂ ਹਿੰਦੂ ਅਤੇ ਸਿੱਖ ਵਿਦਵਾਨਾਂ ਵੱਲੋਂ ਲਿਖੇ ਲੇਖ ਅਤੇ ਕਿਤਾਬਾਂ ਦਾ ਮੁਲਾਂਕਣ ਕਰ ਰਹੀ ਹਾਂ। ਮੈਂ ਸਾਬਕਾ ਆਰਮੀ ਆਫੀਸਰ, ਇੰਟੈਲੀਜੈਂਸ ਏਜੰਟ ਅਤੇ ਬਿਊਰੋਕਰੇਟਸ ਵੱਲੋਂ ਲਿਖੀਆਂ 8 ਕਿਤਾਬਾਂ ਪੜ੍ਹੀਆਂ ਤੇ ਦੇਖੀਆਂ ਕਿ ਇਹ ਘੱਟ ਗਿਣਤੀਆਂ ਤੇ ਖੁੱਲ੍ਹੇਆਮ ਵਿਚਾਰ ਕਰਦੇ ਹਨ ਅਤੇ ਉਹਨਾਂ ਨਾਲ ਨਜਿੱਠਣ ਦੇ ਤਰੀਕੇ ਲੱਭਦੇ ਹਨ। ਪਰ ਸਾਬਕਾ ਸਿੱਖ ਫੌਜੀ ਬ੍ਰਾਹਮਣਵਾਦ ਤੇ ਗੱਲ ਕਰਨ ਤੋਂ ਭੱਜਦੇ ਹਨ, ਬਲਕਿ ਉਹ ਆਪਣੀ ਕੌਮ ਜਾਂ ਫਿਰਕੇ ਵੱਲ ਹੀ ਉਂਗਲ ਚੁੱਕਦੇ ਹਨ, ਜਿਵੇਂ ਆਪਰੇਸ਼ਨ ਬਲੂ ਸਟਾਰ ਜਰਨਲ RS ਦੇ ਰੋਲ ਕਰਕੇ ਕਿਵੇਂ ਉਸ ਦੀ ਮੌਤ ਤੇ ਪੰਚਕੂਲਾ ਦੇ ਗੁਰੂ ਘਰ ਨੂੰ ਅੰਤਮ ਅਰਦਾਸ ਕਰਨ ਤੋਂ ਵਰਜਿਆ ਗਿਆ, ਜਾਂ ਫਿਰ ਪਾਕਿਸਤਾਨ ਮੁੱਦਾ ਚੁੱਕ ਲੈਣਗੇ। ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਕਿਸੇ ਵੀ ਸਿੱਖ ਨੂੰ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ MSG ਅਤੇ SPG 'ਚ ਸ਼ਾਮਲ ਹੋਣ ਦਾ ਹੱਕ ਨਹੀਂ ਹੈ। ਇਹ ਇੱਕ ਬਿਨ ਲਿਖੀ ਪਾਲਿਸੀ ਹੈ ਕਿ ਕੋਈ ਮੁਸਲਮਾਨ ਹੋਮ ਮਿਨਿਸਟਰੀ ਥੱਲੇ ਅੱਤਵਾਦੀ ਰੋਕੂ ਫੋਰਸ 'ਚ ਕੰਮ ਨਹੀਂ ਕਰੇਗਾ। ਮਿਲਟਰੀ ਇੰਟੈਲੀਜੈਂਸ ਜਾਂ ਨੈਸ਼ਨਲ ਟੈਕਨੀਕਲ ਰਿਸਰਚ ਆਰਗੇਨਾਈਜੇਸ਼ਨ 'ਚ ਹੱਕ ਨਹੀਂ ਜਾਣਦਾ। ਮੁਸਲਮਾਨਾਂ ਤੇ ਹਮੇਸ਼ਾ ਤੌਮਤ ਲੱਗਦੀ ਹੈ। ਪੜ੍ਹੇ ਲਿਖੇ ਮੁਸਲਮਾਨ ਵੀ ਪੁਲਿਸ ਜਾਂ ਸਰਕਾਰੀ ਅਦਾਰੇ 'ਚ ਕੰਮ ਕਰਨ ਲਈ ਤਿਆਰ ਨਹੀਂ। ਜ਼ਿਆਦਾਤਰ ਦਾ ਕਹਿਣਾ ਹੈ ਕਿ ਮੁਸਲਮਾਨਾਂ ਦਾ ਦੇਸ਼ ਪਿਆਰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ, ਜਿਵੇਂ ਮੁਸਲਮਾਨ ਧਰਮ ਲਈ ਪਹਿਲਾਂ ਅਤੇ ਦੇਸ਼ ਲਈ ਪਿੱਛੋਂ ਮਰਨ ਲਈ ਤਿਆਰ ਹੁੰਦੇ ਹਨ। ਇਹੀ ਸਟੇਟਮੈਂਟ ਸਿੱਖਾਂ ਤੇ ਲਾਗੂ ਕਰੋ। ਮੈਨੂੰ ਪਤਾ ਹੈ ਸਿੱਖ ਧਰਮ ਤੋਂ ਦੇਸ਼ ਉੱਪਰ ਮਰਨ ਲਈ ਤਿਆਰ ਪਹਿਲਾਂ ਹੋਣਗੇ, ਪਰ ਇਸ ਦੇ ਬਾਵਜੂਦ ਵੀ ਸਿੱਖਾਂ ਨੂੰ ਕੀ ਮਿਲਿਆ? ਦੇਸ਼ ਭਗਤੀ ਦੇ ਤਗਮਿਆਂ ਦੀਆਂ ਕੁਝ ਉਦਾਹਰਨਾਂ। ਪਹਿਲਾਂ ਜਦੋਂ ਬਿਕਰਮ ਸਿੰਘ ਨੂੰ ਆਰਮੀ ਚੀਫ ਬਣਾਇਆ ਗਿਆ ਸੀ ਤਾਂ ਤਾਮਿਲਨਾਡੂ ਤੋਂ ਕਈ ਹਿੰਦੂ ਜਥੇਬੰਦੀਆਂ ਨੇ ਕਿਹਾ ਸੀ ਕਿ ਇਸ ਨੂੰ ਇਸ ਲਈ ਮੁਖੀ ਬਣਾਇਆ ਗਿਆ ਹੈ ਕਿਉਂਕਿ ਮਨਮੋਹਨ ਸਿੰਘ ਚਾਹੁੰਦਾ ਹੈ, ਕਿਉਂਕਿ ਉਹ ਇੱਕ ਸਿੱਖ ਹੈ। ਉਹਨਾਂ ਨੇ ਅਦਾਲਤ 'ਚ ਪਟੀਸ਼ਨ ਵੀ ਦਾਇਰ ਕੀਤੀ ਸੀ। ਸ਼ੇਖਰ ਗੁਪਤਾ ਨੇ ਇਸ ਤੇ ਆਰਟੀਕਲ ਵੀ ਲਿਖਿਆ ਸੀ। ਹਜੇ ਤੱਕ IB ਦਾ ਸਿਰਫ ਇੱਕ ਮੁਸਲਮਾਨ ਮੁਖੀ ਹੋਇਆ ਹੈ, ਉਹਨਾਂ ਨੂੰ ਵੀ ਕੱਲ ਅਹੁਦੇ ਤੋਂ ਲਾ ਦਿੱਤਾ ਗਿਆ ਹੈ। ਹਾਲਾਂਕਿ ਡਾਇਰੈਕਟਰ ਅਤੇ ਐਡੀਸ਼ਨਲ ਡਾਇਰੈਕਟਰ ਦੇ ਅਹੁਦੇ ਮੁਸਲਮਾਨਾਂ ਨੂੰ ਦਿੱਤੇ ਜਾਂਦੇ ਹਨ, ਪਰ ਸੁਰੱਖਿਆ ਪੱਖ ਤੋਂ ਇਹ ਕੁਝ ਖਾਸ ਅਹੁਦਾ ਨਹੀਂ। ਅਸਲ ਅੰਦਰਲੀਆਂ ਗੱਲਾਂ ਬ੍ਰਾਹਮਣਾਂ ਦੁਆਲੇ ਹੀ ਘੁੰਮਦੀਆਂ ਹਨ ਕਿ ਕਿਵੇਂ ਉਹਨਾਂ ਨੇ ਸਵਿਸ ਬੈਂਕਾਂ 'ਚ ਕਾਲਾ ਪੈਸਾ ਜਮ੍ਹਾਂ ਕਰਵਾਇਆ ਹੈ। ਜੀ ਡਾਕਟਰ ਸਾਹਿਬ। ਭੈਣ ਜੀ ਸੁਖਮਨ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਦੀ ਜਿਹੜੀ ਲਿਖਤ ਹੁੰਦੀ ਹੈ ਉਸ ਨੂੰ ਮੈਂ ਇੰਜੋਏ ਵੀ ਕਰਦਾ, ਮੇਰੇ ਲਈ ਸਿੱਖਣ ਦੀ ਵੀ ਹੁੰਦੀ ਹੈ। ਜਿਵੇਂ ਉਹਨਾਂ ਨੇ ਬੜੇ ਸ਼ਾਰਟ ਟਾਈਮ 'ਚ 7-8 ਕਿਤਾਬਾਂ ਪੜ੍ਹੀਆਂ ਨੇ ਭਾਰਤ ਦੇ ਸਾਬਕਾ ਬਿਊਰੋਕਰੇਟਸ ਜਾਂ ਇੰਟੈਲੀਜੈਂਸ ਨਾਲ ਸੰਬੰਧਿਤ ਜਾਂ ਜਿਹੜੇ ਪਾਲਿਸੀ ਮੇਕਿੰਗ ਨਾਲ ਸੰਬੰਧਿਤ ਰਹੇ ਉਹਨਾਂ ਦੀਆਂ ਜੀ, ਔਰ ਉਹਨਾਂ ਨੇ ਉਸ ਦਾ ਤੱਤਸਾਰ ਸਾਹਮਣੇ ਦਿੱਤਾ ਹੈ ਵੀ ਅਸਲ ਨੀਤੀ ਕੀ ਹੈ। ਬਹੁਤ ਵਾਰ ਜਦੋਂ ਤੁਸੀਂ ਸਰਕਾਰੀ ਦਰਬਾਰੇ ਨੀਤੀ ਘਾੜਿਆਂ ਦੀ ਗੱਲ ਕਰਦੇ ਹੋ, 3 ਕਿਸਮ ਦੇ ਲੋਕ ਜਾਂ 3 ਸ਼ਬਦ ਅਕਸਰ ਕਿਸੇ ਵੀ ਸਿਸਟਮ ਬਾਰੇ ਕਹੇ ਜਾਂਦੇ ਨੇ ਜਾਂ ਉਸ ਦੀ ਪਛਾਣ ਹੁੰਦੀ ਹੈ। ਇੱਕ ਓਪੀਨੀਅਨ ਮੇਕਰਸ, ਇੱਕ ਲਾਅ ਮੇਕਰਸ, ਇੱਕ ਡਿਸੀਜਨ ਮੇਕਰਸ। ਜੀ, ਇੱਕ ਉਹ ਨੇ ਜਿਹੜੇ ਵਿਚਾਰ ਘੜਦੇ ਨੇ ਵੀ ਕਿਵੇਂ ਦਾ ਓਪੀਨੀਅਨ ਉਹ ਕ੍ਰੀਏਟ ਕਰਨੇ। ਇੱਕ ਨੇ ਜਿਹੜੇ ਕਾਨੂੰਨ ਘਾੜੇ ਨੇ ਪਾਰਲੀਮੈਂਟ 'ਚ ਬੈਠੇ ਹੋਏ। ਜੀ, ਇੱਕ ਨੇ ਕਾਨੂੰਨ ਭਾਵੇਂ ਕੋਈ ਵੀ ਹੋਏ, ਓਪੀਨੀਅਨ ਵੀ ਕਿਵੇਂ ਕਿੱਧਰ ਨੂੰ ਬਦਲਣਾ ਹੈ, ਉਹਨਾਂ ਦੇ ਕੋਲ ਡਿਸੀਜਨ ਮੇਕਿੰਗ ਪਾਵਰ ਹੁੰਦੀ ਹੈ ਕਿ ਵੀ ਅਲਟੀਮੇਟ ਫੈਸਲਾ ਉਹਨਾਂ ਦੇ ਕੋਲ ਹੁੰਦਾ। ਸੋ ਇਹਨਾਂ ਮੁਲਕਾਂ ਦੇ ਵਿੱਚ ਜਿਵੇਂ ਯੂਨੀਵਰਸਿਟੀਆਂ ਨੇ, ਥਿੰਕ ਟੈਂਕ ਨੇ, ਦੂਸਰੇ ਅਦਾਰੇ ਨੇ ਜਾਂ ਈਵਨ ਮੀਡੀਆ ਹੈ, ਇਸ ਦਾ ਰੋਲ ਇੱਕ ਓਪੀਨੀਅਨ ਮੇਕਰ ਵਾਲਾ ਹੀ ਹੁੰਦਾ ਜੀ। ਉੱਥੇ ਈਵਨ ਓਪੀਨੀਅਨ ਮੇਕਿੰਗ ਵੀ ਇਸ ਕਿਸਮ ਦੀ ਹੁੰਦੀ ਹੈ ਜਿਵੇਂ ਹੁਣ ਜਦੋਂ ਦਾ ਹਿੰਦੂਤਵੀਆਂ ਨੇ ਟੇਕ ਓਵਰ ਕੀਤਾ ਹੈ। ਪਹਿਲਾਂ ਓਪੀਨੀਅਨ ਮੇਕਿੰਗ ਸੀ ਜੇ ਇੰਦਰਾ ਗਾਂਧੀ ਸੀ ਆਈ ਸਿੱਖਾਂ ਨੂੰ ਟਾਰਗੇਟ ਕਰਨੇ। ਅਸੀਂ ਦੇਖਦੇ ਹਾਂ ਕਿ 80 ਤੋਂ ਹੀ ਸ਼ੁਰੂ ਹੋ ਕੇ ਸਿੱਖਾਂ ਦੇ ਖਿਲਾਫ ਇੰਨਾ ਕੁ ਧੂਏਂ-ਧਾਰ ਪ੍ਰਚਾਰ ਕੀਤਾ ਗਿਆ ਕਿ ਭਾਈ ਇਹ ਅਲਗਾਵਵਾਦੀ, ਉਗਰਵਾਦੀ ਨਵੇਂ ਸ਼ਬਦ ਘੜੇ, ਇੰਨਾ ਕੁ ਬਦਨਾਮ ਮੀਡੀਆ 'ਚ ਕੀਤਾ ਗਿਆ। 4 ਚੁਫੇਰੇ ਦੂਰਦਰਸ਼ਨ 'ਤੇ ਉਹਨਾਂ ਦਾ ਕੰਟਰੋਲ ਸੀ, ਰੇਡੀਓ ਉਹਨਾਂ ਕੋਲ ਸੀ, ਮੀਡੀਆ ਉਹਨਾਂ ਨੂੰ ਓਬਲਾਈਜ ਕਰਦਾ ਸੀ। ਕੋਈ ਸਿੱਧਾ ਉਹਨਾਂ ਦਾ ਹੁੰਦਾ, ਕੁਛ ਓਬਲਾਈਜ ਕਰਦਾ, ਕੁਛ ਵੈਸੇ ਹੀ ਉਹਨਾਂ ਨੂੰ ਲੱਗਦਾ ਵੀ ਇਹ ਘੱਟ ਗਿਣਤੀਆਂ ਨੂੰ ਦੱਬ ਕੇ ਹੀ ਰੱਖੋ ਤਾਂ ਚੰਗਾ ਹੈ। ਸੋ ਉਹਦੇ ਥੱਲੇ ਫਿਰ ਡਿਸੀਜਨ ਮੇਕਰ ਇਨਸਾਈਡ ਕੈਬਨਿਟ ਸੀ। ਭਾਵੇਂ ਇੰਦਰਾ ਗਾਂਧੀ ਦੀ ਕੈਬਨਿਟ 'ਚ 40 ਮਿਨਿਸਟਰ ਹੋਣਗੇ, ਸਟੇਟ ਮਿਨਿਸਟਰ ਦੂਜੇ ਮਿਲਾ ਕੇ, ਪਰ ਜਿਹਨੂੰ ਕਿਚਨ ਕੈਬਨਿਟ ਕਿਹਾ ਜਾਂਦਾ। ਕਿਚਨ ਕੈਬਨਿਟ ਹੁੰਦਾ ਵੀ ਅੰਦਰੂਨੀ। ਉਹਨਾਂ ਦੇ ਵਿੱਚ ਫੈਸਲਾ ਲੈਣ ਵਾਲੇ ਕੌਣ ਸੀ? ਅਰੁਣ ਨਹਿਰੂ ਸੀ, ਉਸ ਦਾ ਸੈਕਟਰੀ PC ਅਲੈਗਜ਼ੈਂਡਰ, ਕੇਰਲਾ ਦਾ ਬ੍ਰਾਹਮਣ। ਇਸੇ ਤਰ੍ਹਾਂ ਅਰੁਣ ਸਿੰਘ ਕਪੂਰਥਲੇ ਵਾਲਿਆਂ ਦਾ ਸਕੋਇਨ ਜਿਹਨੂੰ ਕਹਿੰਦੇ ਨੇ। ਔਰ ਇਹ ਜਿਹੜੇ ਨੇ ਇਹਨਾਂ ਦੇ ਨਾਲ ਅਰਜਨ ਸਿੰਘ ਜਿਹੜਾ ਬਾਅਦ ਦੇ ਵਿੱਚ ਗਵਰਨਰ ਵੀ ਰਿਹਾ, ਪਰ ਇੱਕ ਹੋਰ PC ਸੇਠੀ
ਮੱਧ ਪ੍ਰਦੇਸ਼ ਤੋਂ, ਉਹ ਹੋਮ ਮਿਨਿਸਟਰ ਵੀ ਸੀ। ਸੋ ਇਹ ਸਾਰੇ ਤੇ ਫਿਰ ਅੱਗੋਂ ਇਹ ਰਾਜੀਵ ਗਾਂਧੀ ਦੀ ਸਾਰੀ ਯਾਰ ਮੰਡਲੀ ਸੀ, ਮੇਨ ਰਾਜੀਵ ਗਾਂਧੀ ਇਹਨਾਂ ਸਾਰਿਆਂ ਦੇ ਵੀ ਸ਼ਾਮਲ ਸੀ ਜੀ। ਇਸੇ ਤਰ੍ਹਾਂ ਨਵੰਬਰ 84 ਵੇਲੇ ਵੀ ਸਿੱਖਾਂ ਨੂੰ ਸਬਕ ਸਿਖਾਣੇ, ਥੱਲੜੇ ਕੱਢ ਨੂੰ ਤਾਂ ਪਤਾ ਉਹਨਾਂ ਨੂੰ ਤਾਂ ਆਰਡਰ ਹੀ ਸੀ। ਇਨਸਾਈਡ ਅਸੀਂ ਦੇਖਦੇ ਹਾਂ ਫਿਰ ਰਾਜੀਵ ਗਾਂਧੀ ਦੇ ਅੱਗੋਂ ਆਪਣੀ ਕੋਟਰੀ ਸੀ, ਜਗਦੀਸ਼ ਟਾਈਟਲਰ, HKL ਭਗਤ, ਸੱਜਣ ਕੁਮਾਰ, ਇਹ ਸਾਰੇ ਇਨਸਾਈਡਰ। ਸੋ ਇਸੇ ਤਰ੍ਹਾਂ ਜਿਹੜੀਆਂ ਇਹਨਾਂ ਦੀਆਂ ਏਜੰਸੀਆਂ ਨੇ, ਇੰਟੈਲੀਜੈਂਸ ਏਜੰਸੀਆਂ ਨੇ, ਹੁਣ ਤਾਂ 1 ਦਰਜਨ ਤੋਂ ਜ਼ਿਆਦਾ ਨੇ, ਉਹਨਾਂ 'ਚ ਇੰਟੈਲੀਜੈਂਸ ਬਿਊਰੋ ਹੈ, ਰॉ ਹੈ, ਫਿਰ ਸਿਕਿਉਰਿਟੀ ਦੇ ਹਵਾਲੇ ਨਾਲ ਜਿਵੇਂ ਉਹਨਾਂ ਨੇ ਨੈਸ਼ਨਲ NSG, SPG, ਸਪੈਸ਼ਲ ਪ੍ਰੋਟੈਕਸ਼ਨ ਗਾਰਡ, ਪ੍ਰੋਟੈਕਟਿਵ ਗਾਰਡ ਔਰ ਪ੍ਰੋਟੈਕਸ਼ਨ ਗਾਰਡਸ ਜੀ, ਨੈਸ਼ਨਲ ਸਿਕਿਉਰਿਟੀ ਗਾਰਡਸ। ਸੋ ਹੁਣ ਔਰ ਉਹਨਾਂ ਦੇ ਫਿਰ ਅੱਗੋਂ ਦਾਇਰਾਕਾਰ ਹੁੰਦਾ ਹੈ ਕਿ ਵੀ ਉਹਨਾਂ ਨੇ ਅੱਗੋਂ ਕਿਹਦੀ ਐਡਵਾਈਸ ਲੈਣੀ ਹੈ ਜਾਂ ਕਿੱਥੋਂ ਉਹਨਾਂ ਨੇ ਰਿਪੋਰਟਾਂ ਲੈਣੀਆਂ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਾਂ ਔਰ ਮੁਸਲਮਾਨਾਂ ਨੂੰ ਇਨਰ ਡਿਸੀਜਨ ਮੇਕਿੰਗ 'ਚੋਂ ਵੀ ਬਾਹਰ ਕੱਢ ਦਿੱਤਾ ਗਿਆ ਔਰ ਈਵਨ ਸਿਕਿਉਰਿਟੀ ਦੇ ਹਵਾਲੇ ਨਾਲ NSG ਔਰ SPG ਇਹਨਾਂ ਦੋਨਾਂ 'ਚੋਂ ਵੀ ਬਾਹਰ ਕੱਢ ਦਿੱਤਾ ਗਿਆ। ਔਰ ਉਹਨਾਂ ਨੇ ਇੱਕ ਬਿਲਕੁਲ ਠੀਕ ਕਿਹਾ ਕਿ ਵੀ, ਔਰ ਇਹ ਗੱਲ ਇੱਕ ਸਿੱਖ ਸਕਾਲਰ ਨੇ ਵੀ ਪਿਛਲੇ ਦਿਨਾਂ 'ਚ ਕਹੀ ਇੱਕ ਸੈਮੀਨਾਰ 'ਚ, ਉਹਨਾਂ ਨੇ ਕਿਹਾ ਵੀ ਜਿਹੜਾ ਇਹਨਾਂ ਦਾ ਕਨਸੈਪਟ ਹੈ ਅਖੰਡ ਭਾਰਤ ਦਾ, ਭਾਰਤ ਮਾਤਾ ਨੂੰ ਇੱਕ ਦੇਵੀ ਮਾਂ ਬਣਾ ਕੇ ਪੇਸ਼ ਕਰਨਾ, ਇਹਨਾਂ ਦੇ ਲਈ ਜਿਹੜੀ ਪੂਜਾ, ਕਿਉਂਕਿ ਦੇਵੀਆਂ ਦੇ ਪੂਜਕ ਨੇ, ਇਹਨਾਂ ਨੇ ਇਸ ਤਰੀਕੇ ਨਾਲ ਉਹਨੂੰ ਭਾਰਤ ਨੂੰ ਦੀ ਜਿਓਗ੍ਰਾਫੀਕਲ ਟੈਰੀਟਰੀ ਨੂੰ ਵੀ ਸਪਿਰਿਚੁਅਲ ਐਂਟੀਟੀ ਦੁਰਗਾ ਮਾਤਾ ਜਾਂ ਭਾਰਤ ਮਾਤਾ ਦੇ ਰੂਪ ਦੇ ਵਿੱਚ ਬਣਾ ਦਿੱਤਾ ਕਿ ਜਿਹੜਾ ਕੋਈ ਇਹਨੂੰ ਚੈਲੰਜ ਕਰੇਗਾ ਜਾਂ ਆਪਣੀ ਆਜ਼ਾਦੀ ਦੀ ਗੱਲ ਕਰੇਗਾ, ਉਹ ਇਹ ਹੈ ਕਿ ਇਹ ਸਾਡੀ ਜਿਹੜੀ ਹੈ ਮਾਤਾ ਦੇ ਉੱਤੇ ਅਟੈਕ ਕਰ ਦਿੱਤਾ ਔਰ ਉਹ ਮਾਰੇ ਜਾਣ ਦੇ ਕਾਬਿਲ ਹੈ ਜੀ। ਹੁਣ ਔਰ ਇਸੇ ਥੱਲੇ ਹੀ ਜਦੋਂ ਹੁਣ ਇਹਨਾਂ ਦਾ ਹੁਣ ਜਦੋਂ ਚੱਲੇਗਾ ਹੌਲੀ ਹੌਲੀ ਜ਼ੋਰ, ਇਹ ਵੰਦੇ ਮਾਤਰਮ, ਹੇ ਮਾਂ ਮੈਂ ਤੁਹਾਨੂੰ ਵੰਦਨਾ ਕਰਦਾ, ਇਹ ਜਿਹੜਾ ਇਹਨਾਂ ਦਾ ਹੈ ਉਹਨੂੰ ਬਣਾ ਦੇਣਗੇ ਨੈਸ਼ਨਲ। ਇਹਨਾਂ ਨੂੰ ਜਨ ਗਣ ਮਨ ਚੰਗਾ ਨਹੀਂ ਲੱਗਦਾ, ਨਹੀਂ ਤਾਂ ਵੰਦੇ ਮਾਤਰਮ ਬਰਾਬਰ ਗਾਇਆ ਕਰਨਗੇ ਜੀ, ਦੋਨੋਂ ਗਾਓ। ਲੇਕਿਨ ਹੁਣ 2 ਕੌਮਾਂ ਐਸੀਆਂ ਨੇ ਇਹਨਾਂ ਦੇ ਨਕਸ਼ੇ ਦੇ ਵਿੱਚ, ਸਿੱਖ ਔਰ ਮੁਸਲਮਾਨ, ਜਿਨ੍ਹਾਂ ਦੇ ਲਈ ਧਰਮ ਪਹਿਲਾਂ ਜੀ। ਔਰ ਇਹ ਗੱਲ ਈਵਨ ਮਾਸਟਾਰਾ ਸਿੰਘ ਦਾ ਆਰਗੂਮੈਂਟ ਹੁੰਦਾ ਸੀ ਕਿ ਵੀ ਜੇ ਤਾਂ ਦੇਸ਼ ਦਾ ਮਤਲਬ ਮਿੱਟੀ ਹੈ, ਧਰਤੀ ਹੈ, ਤੇ ਫਿਰ ਬਹੁਤੇ ਸਿੱਖਾਂ ਦੀ ਧਰਤੀ ਮਿੱਟੀ ਤਾਂ ਪਾਕਿਸਤਾਨੀ ਪੰਜਾਬ ਸੀ ਜਿੱਥੇ ਸਦੀਆਂ ਤੋਂ ਉਹਨਾਂ ਦੇ ਪੁਰਖੇ ਰਹਿੰਦੇ ਸੀ। ਪਰ 47 ਦੇ ਵਿੱਚ ਉਹਨਾਂ ਨੇ ਕਿਉਂ ਉਹ ਦੇਸ਼ ਛੱਡਿਆ? ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਇੱਥੇ ਸਾਡਾ ਧਰਮ ਮਹਿਫੂਜ਼ ਨਹੀਂ ਹੈ ਜੀ। ਸੋ ਇਸਲਾਮ ਦੇ ਹਵਾਲੇ ਨਾਲ ਵੀ ਉਹ ਇੱਕ ਰੱਬ ਦੀ ਜ਼ਾਤ 'ਚ ਯਕੀਨ ਰੱਖਦੇ ਨੇ, ਮਿੱਟੀ ਦੇ ਨਾਲ ਤਾਂ ਨਹੀਂ ਜੁੜੇ ਹੋਏ। ਸੋ ਇਸੇ ਲਈ ਇਹ ਦੋਨੋਂ ਹੀ ਇਹਨਾਂ ਦੇ ਟਾਰਗੇਟ ਤੇ ਨੇ ਔਰ ਇਹਨਾਂ ਦਾ ਇਹ ਕਹਿਣਾ ਵੀ ਇਹ ਪੈਟਰੀਓਟਿਕ ਨਹੀਂ ਹੈਗੇ ਵੀ ਜੇ ਇਹਨਾਂ ਨੇ ਕੱਲ ਨੂੰ ਧਰਮ ਔਰ ਇਹਨਾਂ ਦੀ ਟੈਰੀਟਰੀ ਦਾ ਜਾਂ ਜਿਹੜੀ ਇੰਟੈਗ੍ਰਿਟੀ ਹੈ ਜ਼ਮੀਨ ਦੀ, ਉਹਦੀ ਗੱਲ ਹੋਏਗੀ, ਇਹ ਧਰਮ ਨਾਲ ਜਾਣਗੇ। ਸੋ ਉਹਨਾਂ ਨੇ ਸਿੱਖਾਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਨੇ, ਮੁਸਲਮਾਨਾਂ ਨੂੰ ਉਸ ਤੋਂ ਵੀ ਬਦਤਰ। ਫਿਰ ਇਹਨਾਂ ਨੇ ਉਦਾਹਰਣ ਦਿੱਤੀ ਹੈ ਕਿ ਬਿਕਰਮ ਸਿੰਘ, ਹਾਲਾਂਕਿ ਬਿਕਰਮ ਸਿੰਘ ਬਹੁਤ ਘਟੀਆ ਆਦਮੀ ਸੀ ਪਰ ਲੱਗਦਾ ਸੀ ਵੀ ਸਿੱਖ ਹੈ, ਹਾਲਾਂਕਿ ਉਹਦਾ ਮੁੰਡਾ ਇੱਥੇ ਕੋਈ ਫਿਲਾਡੈਲਫੀਆ ਦੂਜਾ ਰਹਿੰਦਾ, ਉਹ ਪੱਗ ਦੇ ਥੱਲੇ ਉਹਨੇ ਕੇਸ ਵੀ ਕਤਲ ਕਰਾਇਆ ਹੋਇਆ ਸੀ, ਹਾਲਾਂ ਨਾਭੇ ਦਾ ਪੜਿਆ ਹੋਇਆ ਸੀ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਦਾ ਵਿਰੋਧ ਈਵਨ ਜਿਹੜਾ ਹੁਣ VP ਮਲਕ ਕੇ ਕੀ ਹੈ ਫੌਜੀ ਚੀਫ ਸੀ, ਉਹ ਸੁਪਰੀਮ ਕੋਰਟ ਤੱਕ ਗਿਆ, ਇੱਕ ਤੋਂ ਬਾਅਦ ਇੱਕ ਪੈਟੀਸ਼ਨ, ਤਾਮਿਲ ਜਥੇਬੰਦੀਆਂ ਦੀ ਵੀ ਉਹਨਾਂ ਨੇ ਗੱਲ ਕੀਤੀ ਹੈ। ਸੋ ਕੁੱਲ ਮਿਲਾ ਕੇ ਜਿਹੜਾ ਉਹਨਾਂ ਦਾ ਲਿਖਣ ਦਾ ਭਾਵ ਇਹ ਹੈ ਕਿ ਵੀ ਹਿੰਦੂ ਬਿਊਰੋਕਰੈਟ ਔਰ ਉਹਨਾਂ ਦੇ ਡਿਸੀਜਨ ਮੇਕਰ, ਓਪੀਨੀਅਨ ਮੇਕਰ ਸਾਰੇ ਇੱਕੋ ਲਾਈਨ ਤੇ ਨੇ ਜੀ। ਔਰ ਸਾਡੇ ਜਿਹੜੇ ਸਿੱਖ ਕੋਈ ਸਾਬਕਾ ਨੇ ਉਹ ਆਪਣੇ ਨੁਕਸਾਨ ਕੱਢਣਗੇ, ਉਹ ਕਹਿਣਗੇ ਜੀ ਦੇਖੋ ਸਿੱਖਾਂ ਦਾ ਹਾਲ ਜੀ, ਧਰਮ ਦਾ ਹਾਲ। ਰਣਜੀਤ ਦਿਆਲ ਇਨਾ ਡਿਸਟਿੰਗੁਇਸ਼ ਜਨਰਲ ਸੀ, ਇਹ ਉਹ ਹੈ ਦਿਆਲ ਜਿਹੜਾ ਲੈਫਟੀਨੈਂਟ ਜਨਰਲ ਸੀ ਦਰਬਾਰ ਸਾਹਿਬ ਤੇ ਹਮਲਾ ਕਰਨ ਵੇਲੇ, ਜਦੋਂ ਮਰ ਗਿਆ ਤੇ ਚੰਡੀਗੜ੍ਹ ਦੇ ਗੁਰਦੁਆਰੇ ਵਾਲਿਆਂ ਨੇ ਅਖੰਡ ਪਾਠ ਕਰਨ ਤੋਂ ਨਾ ਕਰ ਦਿੱਤੀ। ਕਈ ਪਾਸੇ ਉਹ ਗਏ, ਭਾਈਆਂ ਨੇ ਵੀ ਕਿਹਾ ਨਾ 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 ਇਹ ਤਾਂ ਹਮਲਾ ਕਰਨ ਵਾਲਾ ਸੀ, ਹਾਰ ਕੇ ਉਹਨਾਂ ਨੇ ਕੋਈ ਫੌਜ ਦਾ ਹੀ ਗ੍ਰੰਥੀ ਸੱਦ ਕੇ ਉਹਦਾ ਭੋਗ ਪਵਾਇਆ। ਹੁਣ ਬਜਾਏ ਇਸ ਦੇ ਕਿ ਦਿਆਲ ਦਾ ਜਾਂ ਕਿਵੇਂ ਉਹ ਹੱਥ ਠੋਕਾ ਬਣਿਆ ਵੀ ਈਵਨ ਇੱਕ ਹਿੰਦੂ ਸਿਨਹਾ ਜਨਰਲ ਜਿਹੜਾ ਸੀ ਲੈਫਟੀਨੈਂਟ ਜਨਰਲ, ਉਹਨੇ ਤਾਂ ਦਰਬਾਰ ਜਿਹੜਾ ਕੋਈ ਵੀ ਫੌਜੀ ਐਕਸ਼ਨ ਕਰਨ ਤੋਂ ਨਾ ਕਰ ਦਿੱਤੀ ਸੀ, ਪ੍ਰੀ ਮੈਚੁਰ ਰਿਟਾਇਰਮੈਂਟ ਲੈ ਲਈ। ਬਜਾਏ ਉਹਨੂੰ ਗਿਲਟੀ ਦੱਸਣ ਦੇ ਦਿਆਲ ਨੂੰ ਕਹਿਣਗੇ ਦੇਖੋ ਜੀ ਹੱਦ ਹੋ ਗਈ ਹੈ ਵੀ ਉਹਦਾ ਕਿਸੇ ਨੇ ਪਾਠ ਕਰਨ ਤੋਂ ਨਾ ਕਰਤੀ ਸਿੱਖਾਂ ਨੇ, ਇਹ ਕਿਹੋ ਜਿਹਾ ਹੈ ਜੀ। ਸੋ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਸਾਡਾ ਹਾਲ ਹੈ ਔਰ ਬੇਸ਼ੱਕ ਉਹਨਾਂ ਨੇ ਕਿਹਾ ਵੀ ਸਿੱਖ ਵੀ ਇਹੋ ਜਿਹੇ ਤੁਹਾਨੂੰ ਮਿਲ ਜਾਣਗੇ ਜਿਹੜੇ ਕਹਿਣਗੇ ਜੀ ਦੇਸ਼ ਲਈ ਮਰਨ ਨੂੰ ਤਿਆਰ ਨੇ, ਪਰ ਉਹਨਾਂ ਦੀ ਵੀ ਕੋਈ ਉਹਨਾਂ ਨੂੰ ਕੀਮਤ ਨਹੀਂ, ਅੱਗੇ ਉਹਨਾਂ ਨੂੰ ਕੀ ਮਿਲ ਗਿਆ। ਸੋ ਮੈਂ ਸਮਝਦਾ ਵੀ ਇਹ ਐਜੂਕੇਟਿਵ ਇਹਨਾਂ ਦੀ ਲਿਖਤ ਹੈ ਜੀ ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਭੈਣ ਜੀ ਨੂੰ ਕਿ ਵੀ ਉਹ ਪੜ੍ਹਦੇ ਨੇ, ਲਿਖਦੇ ਨੇ। ਕੁਛ ਉਹਨਾਂ ਨੇ ਆਪਣੀਆਂ ਪਰਸਨਲ ਪ੍ਰੋਬਲਮਸ ਵੀ ਲਿਖੀਆਂ ਸਨ, ਇਹਦੇ ਬਾਵਜੂਦ ਮੈਂ ਸਮਝਦਾ ਵੀ ਇਹ ਰਿਮਾਰਕੇਬਲ ਹੈ ਕਿ ਉਹ ਪੰਥ ਲਈ ਇੰਨਾ ਪਿਆਰ ਰੱਖਦੇ ਨੇ, ਹਿੱਤ ਰੱਖਦੇ ਨੇ ਔਰ ਇੱਕ ਇੰਟੈਲੈਕਚੁਅਲ ਦੇ ਤੌਰ ਤੇ ਸੋਚਦੇ ਨੇ
ਔਰ ਮੈਂ ਚਾਹਾਂਗਾ ਕਿ ਉਹ ਇਸ ਤਰ੍ਹਾਂ ਹੀ ਸਾਨੂੰ ਜਾਣਕਾਰੀ ਭਰਪੂਰ ਜੋ ਉਹਨਾਂ ਦੀ ਲਿਖਤ ਹੈ ਜੀ ਉਹ ਲਗਾਤਾਰਤਾ ਦੇ ਨਾਲ ਭੇਜਦੇ ਰਿਹਾ ਕਰਨ। ਜੀ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।